ਪੰਜਾਬੀ ਰੇਡੀਓ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਦੇ ਵਿੱਚ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 25 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਕੁਝ ਦਿਨ ਪਹਿਲਾਂ ਐਰੀਜ਼ੋਨਾ ਦੇ ਡੈਜ਼ਰਟ ਦੇ ਵਿੱਚ, ਜੋ ਕੈਲੀਫੋਰਨੀਆ ਦੇ ਬਾਰਡਰ ਦੇ ਉੱਤੇ ਆ, ਕਹਿੰਦੇ ਵੀ $2 ਮਿਲੀਅਨ ਦੇ ਨਾਈਕੀ ਦੇ ਸ਼ੂਜ਼ ਇੱਕ ਟ੍ਰੇਨ ਦੀ 에ਅਰ ਬ੍ਰੇਕ ਹੋਜ਼ ਨੂੰ ਕੱਟ ਕੇ ਜਿਹੜੇ ਚੋਰ ਸੀ ਉਹ ਲੈ ਗਏ। ਸੋ $2 ਮਿਲੀਅਨ ਵਰਥ। ਇਹਦੇ ਵਿੱਚ ਸਿਲਵੈਸਟਰ 에ਅਰ ਜਾਰਡਨ ਦੇ ਵੀ ਜੋ ਸ਼ੂਜ਼ ਸੀਗੇ। ਜਨਵਰੀ 13 ਨੂੰ ਇੱਕ ਰੋਬਰੀ ਹੋਈ ਸੀ, ਉਹਦੇ ਵਿੱਚ ਫਰੇਟ ਟ੍ਰੇਨ ਜੋ ਐਰੀਜ਼ੋਨਾ ਦੇ ਰਿਮੋਟ ਏਰੀਏ ਦੇ ਵਿੱਚੋਂ ਜਾ ਰਹੀ ਸੀ, ਉਸ ਟਾਈਮ ਦੇ ਉੱਤੇ, ਜਨਵਰੀ ਦੀ ਆ ਗੱਲ, ਪਰ ਖਬਰ ਹੁਣੇ ਬਾਹਰ ਆਈ ਆ, 1900 ਪੇਅਰ ਕਹਿੰਦੇ ਵੀ ਅਨਰਿਲੀਜ਼ਡ ਨਾਈਕੀ ਦੇ, ਜੋ ਕਿ 4,40,000 ਦੇ ਕਰੀਬ ਸੀਗੇ। ਇਸ ਤੋਂ ਬਿਨਾ 에ਅਰ ਜਾਰਡਨ ਦੇ ਤੇ ਜਿਹੜੇ ਕਿ $225 ਪਰ ਜੋ ਪੇਅਰ ਉਹਦੀ ਪ੍ਰਾਈਸ ਹੈਗੀ ਆ। ਕਹਿੰਦੇ ਵੀ 10 ਦੇ ਕਰੀਬ ਇਦਾਂ ਦੇ ਟਾਰਗੇਟ ਹੋ ਚੁੱਕੇ ਆ ਪਿਛਲੇ ਸਮੇਂ ਦੇ ਵਿੱਚ। ਇਹ 10 ਵਿੱਚੋਂ ਇੱਕ ਸੀ ਜਿਹੜਾ ਮਹਾਵੀ ਡੈਜ਼ਰਟ ਦੇ ਵਿੱਚ ਜਿਹੜੀ ਟ੍ਰੇਨ ਜਾਂਦੀ ਹੈਗੀ ਆ, ਉੱਥੋਂ ਉਹਦੀ 에ਅਰ ਬ੍ਰੇਕ ਕੱਟ ਕੇ ਇਹ ਸਾਰਾ ਲੁੱਟਿਆ ਗਿਆ। ਤੇ ਹਜੇ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਬੰਦਾ ਕੋਈ ਫੜਿਆ ਨਹੀਂ ਗਿਆ ਹੈਗਾ। ਕ੍ਰਿਮੀਨਲ ਇਨਵੈਸਟੀਗੇਸ਼ਨ ਚੱਲ ਰਹੀ ਆ। ਹੋ ਸਕਦਾ ਕਹਿੰਦੇ ਵੀ ਅਮਰੀਕਨ ਵੀ ਹੋਣ, ਕੁਛ ਮੈਕਸੀਕਨ ਮੂਲ ਦੇ ਲੋਕ ਵੀ ਹੋ ਸਕਦੇ ਹੈਗੇ ਆ, ਜਾਂ ਮੈਕਸੀਕੋ ਦੇ ਜੋ ਸਿਟੀਜ਼ਨ ਆ ਉਹ ਹੋ ਸਕਦੇ ਆ। ਪਰ ਇਹ ਇੱਕ ਬਹੁਤ ਵੱਡੀ ਰੋਬਰੀ ਸੀਗੀ। ਜੀ, ਅਗਲੀ ਗੱਲ ਕਰੀਏ। US ਦੇ ਹਾਊਸ ਦੇ ਰਿਪਬਲਿਕਨਸ ਆ, ਉਹਨਾਂ ਨੇ ਟਰੰਪ ਹੋਣਾ ਦਾ ਜਿਹੜਾ ਟੈਕਸ ਕੱਟ ਪਲਾਨ ਆ ਉਸ ਨੂੰ ਅੱਗੇ ਤੋਰ ਦਿੱਤਾ ਆ। ਹਾਊਸ ਨੇ ਕਹਿੰਦੇ ਵੀ ਬੜੇ ਛੋਟੇ ਮਾਰਜਨ ਦੇ ਨਾਲ, 215 ਦੇ ਮੁਕਾਬਲੇ 217 ਵੋਟਾਂ ਦੇ ਨਾਲ $4.5 ਟ੍ਰਿਲੀਅਨ ਦਾ ਟੈਕਸ ਕੱਟ ਪਲਾਨ ਆ ਉਸ ਨੂੰ ਐਡਵਾਂਸ ਕਰ ਦਿੱਤਾ ਆ। ਅੱਜ ਸਵੇਰੇ ਵੀ ਜਿੱਦਾਂ ਆਪਾਂ ਜ਼ਿਕਰ ਕਰ ਰਹੇ ਸੀ, ਸਪੀਕਰ ਜਿਹੜੇ ਮਾਈਕ ਜੌਨਸਨ ਆ, ਉਹ ਟਰਾਈ ਕਰ ਰਹੇ ਸੀ ਵੀ ਸ਼ਾਇਦ ਇਸ ਨੂੰ ਐਕਸਟੈਂਡ ਕਰਨਾ ਪਵੇ, ਵੋਟ ਨਾ ਪਵਾਈ ਜਾਵੇ, ਪਰ ਅਖੀਰਲੇ ਮੌਕੇ ਦੇ ਵਿੱਚ ਦੇਖਿਆ ਜਾਵੇ ਤਾਂ ਇਹਨਾਂ ਨੂੰ ਮੈਜੋਰਟੀ ਜਿਹੜੀ ਉਹ ਮਿਲ ਗਈ ਆ। ਇਸ ਵੋਟ ਤੋਂ ਬਾਅਦ ਦੇ ਵਿੱਚ ਇੱਕ ਰਿਪਬਲਿਕਨ ਨੇ ਉਲਟ ਦੇ ਵਿੱਚ ਵੋਟ ਪਾਈ, ਕਿਸੇ ਵੀ ਡੈਮੋਕ੍ਰੇਟ ਨੇ ਇਸ ਦੇ ਸਪੋਰਟ ਦੇ ਵਿੱਚ ਜਿਹੜੀ ਉਹ ਵੋਟ ਨਹੀਂ ਪਾਈ। ਇੱਕ ਡੈਮੋਕ੍ਰੇਟ ਨੇ ਓਵਰਆਲ ਵੋਟ ਜਿਹੜੀ ਉਹ ਨਹੀਂ ਸੀ ਪਾਈ, ਅਬਸਟੇਨ ਜਿਹੜੀ ਉਹ ਕਰ ਗਏ। ਸਪੀਕਰ ਮਾਈਕ ਜੌਨਸਨ ਨੇ ਕਈ ਤਰੀਕੇ ਦੇ ਜਿਹੜੇ ਕਹਿੰਦੇ ਵੀ ਮਨੂਵਰਸ ਕੀਤੇ, ਜਿਸ ਦੇ ਵਿੱਚ ਪਹਿਲਾਂ ਉਹਨਾਂ ਨੇ ਵੋਟ ਕੈਂਸਲ ਜਿਹੜੀ ਕਰਨ ਦੀ ਗੱਲ ਆਖੀ ਵੀ ਵੋਟ ਕਿਉਂਕਿ ਪਾਸ ਨਹੀਂ ਸੀ ਹੋ ਸਕਦਾ, ਉਹਨਾਂ ਨੇ ਪਿੱਛੇ ਨੂੰ ਕਰ ਲਿਆ। ਫਿਰ ਜਿਹੜੇ ਮੈਂਬਰਸ ਜਿਹੜੇ ਹਾਊਸ ਦੇ ਆ, ਉਹਨਾਂ ਨੇ ਐਡਵਾਈਜ਼ ਕੀਤਾ ਵੀ ਹੋਰ ਜਿਹੜੀਆਂ ਰਾਤ ਨੂੰ ਵੋਟਾਂ ਦੀ ਜ਼ਰੂਰਤ ਨਹੀਂ ਆ। ਫਿਰ ਉਹਨਾਂ ਨੇ ਇੱਕਦਮ ਯੂ ਟਰਨ ਮਾਰਦੇ ਹੋਏ ਇਸ ਬਜਟ ਨੂੰ ਪਾਸ ਕਰਨ ਦੇ ਲਈ ਲੈ ਆਂਦਾ। ਇੱਕ ਟਾਈਮ ਦੇ ਉੱਤੇ ਡੈਮੋਕ੍ਰੇਟਸ ਨੇ ਜਿਹੜੀ ਵੈਲ ਹੁੰਦੀ ਆ, ਜਿਹੜੀ ਖਾਲੀ ਥਾਂ ਹੁੰਦੀ ਆ, ਉਹ ਸਾਰੇ ਜਾਣੇ ਉੱਥੇ ਆ ਕੇ ਕੜਮਾਸ ਕਹਿੰਦੇ ਵੀ ਪਾ ਦਿੱਤਾ, ਹੱਥ ਦੇ ਨਾਲ ਵੋਟ ਪਾਈ ਤਾਂ ਜੋ ਉਹਨਾਂ ਨੂੰ ਗਿਣਤੀ ਕਰਨ ਦੇ ਵਿੱਚ ਟਾਈਮ ਲੱਗੇ। ਪਰ ਇਵੈਂਚੁਅਲੀ 215 ਦੇ ਮੁਕਾਬਲੇ 217 ਦੇ ਨਾਲ ਵੋਟ ਪਾ ਦਿੱਤੀ ਆ। ਇਸ $4.5 ਟ੍ਰਿਲੀਅਨ ਟੈਕਸ ਕੱਟ ਵਾਲੇ ਇਸ ਬਜਟ ਦੇ ਵਿੱਚ $350 ਬਿਲੀਅਨ ਜਿਹੜਾ ਟਰੰਪ ਹੋਣਾ ਦੇ ਬਾਰਡਰ, ਡਿਫੈਂਸ ਤੇ ਐਨਰਜੀ ਪ੍ਰਾਇਓਰਿਟੀਜ਼ ਵੀ ਇਸ ਦੇ ਵਿੱਚ
ਸ਼ਾਮਲ ਜਿਹੜੀਆਂ ਉਹ ਹੋਣਗੀਆਂ। ਸੋ ਰਿਪਬਲਿਕਨ ਯੂਨਿਟੀ ਦੇ ਉੱਤੇ ਪਹਿਲਾਂ ਪ੍ਰਸ਼ਨ ਚਿੰਨ੍ਹ ਜਿਹੜਾ ਉਹ ਆ ਗਿਆ ਸੀਗਾ, ਸਵਾਲ ਆ ਗਏ ਸੀਗੇ ਵੀ ਕੀ ਇਹ ਪਾਸ ਹੋ ਸਕੂਗਾ ਜਾਂ ਨਹੀਂ। ਹਾਊਸ ਦਾ ਬਜਟ ਦੇ ਵਿੱਚ $2 ਟ੍ਰਿਲੀਅਨ ਦੇ ਜਿਹੜੇ ਸਪੈਂਡਿੰਗ ਕੱਟ ਆ ਅਗਲੇ 10 ਸਾਲਾਂ ਦੇ ਵਿੱਚ ਉਹ ਟਰੰਪ ਹੁਣਾਂ ਦੇ ਏਜੰਡੇ ਦੇ ਤਹਿਤ ਰੱਖੇ ਗਏ ਹੈਗੇ ਆ। ਸੋ ਇਹ ਜਿਹੜੇ ਸੈਨੇਟ ਦੇ ਵਿੱਚ ਇਹ ਚੀਜ਼ ਪਾਸ ਹੋਣ ਤੋਂ ਬਾਅਦ 'ਚ ਹੁਣ ਜਿਹੜੀ ਇਹ ਹਾਊਸ ਦੇ ਵਿੱਚ ਰਿਪਰੈਜ਼ੈਂਟੇਟਿਵ ਹਾਊਸ ਦੇ ਵਿੱਚ ਵੀ ਇਹ ਹੁਣ ਪਾਸ ਹੋ ਚੁੱਕੀ ਆ, ਜਿਸ ਦੇ ਨਾਲ ਰਾਸ਼ਟਰਪਤੀ ਟਰੰਪ ਹੁਣਾਂ ਦਾ 2025 ਦਾ ਜਿਹੜਾ ਆਪਣਾ ਏਜੰਡਾ ਆ ਉਸ ਨੂੰ ਅੱਗੇ ਵਧਾਉਣ ਦੇ ਵਿੱਚ ਵੱਡੀ ਕਾਮਯਾਬੀ ਮਿਲੇਗੀ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਾਫੀ ਐਗਜ਼ੀਕਿਊਟਿਵ ਆਰਡਰਸ ਹੋਰ ਜਾਰੀ ਕੀਤੇ ਆ ਤੇ ਓਵਲ ਆਫਿਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਅਮਰੀਕਾ ਦੇ ਵਿੱਚ $5 ਮਿਲੀਅਨ ਲੈ ਆਓ ਤੇ ਤੁਸੀਂ 골ਡ ਕਾਰਡ ਤੁਹਾਨੂੰ ਦਿੱਤਾ ਜਾਊਗਾ। ਸੋ ਇਹ ਇੱਕ ਤਰ੍ਹਾਂ ਦੇ ਨਾਲ ਗ੍ਰੀਨ ਕਾਰਡ ਦਾ ਰਸਤਾ ਹੋਊਗਾ ਤੇ ਗ੍ਰੀਨ ਕਾਰਡ ਤੋਂ ਬਾਅਦ ਤੁਸੀਂ ਸਿਟੀਜ਼ਨ ਬਣ ਸਕਦੇ ਹੈਗੇ ਆ। ਕਹਿੰਦੇ ਵੀ ਵੀ ਆਰ ਗੋਇੰਗ ਟੂ ਸੈਲ 골ਡ ਕਾਰਡਸ, ਇਹ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਜੇ $5 ਮਿਲੀਅਨ ਲਿਆਓਗੇ ਲੋਕ, ਨੈਚੁਰਲੀ ਉਹ ਅਮੀਰ ਹੋਊਗੇ ਤੇ ਇੱਥੇ ਆ ਕੇ ਹੋਰ ਜੌਬਸ ਜਾਂ ਬਿਜ਼ਨੈਸਸ ਕ੍ਰੀਏਟ ਕਰੂਗੇ। ਕਹਿੰਦੇ ਵੀ ਮੈਨੂੰ ਕਾਂਗਰਸ ਤੋਂ ਅਪਰੂਵਲ ਲੈਣਾ ਨਹੀਂ ਪੈਣਾ ਕਿਉਂਕਿ ਇਹ ਸਿੱਧਾ ਪਾਥ ਟੂ ਸਿਟੀਜ਼ਨਸ਼ਿਪ ਨਹੀਂ ਹੈਗਾ। ਇਸ ਕਰਕੇ 2 ਵੀਕਾਂ ਦੇ ਵਿੱਚ ਇਹ ਸਾਰਾ ਕੁਝ ਸ਼ੁਰੂ ਹੋ ਜਾਊਗਾ। ਤੇ ਕਹਿੰਦੇ ਵੀ ਜਦੋਂ ਕੁਐਸਚਨ ਪੁੱਛਿਆ ਗਿਆ ਇਹਦੇ ਵਿੱਚ ਤਾਂ ਫਿਰ ਹੋਰ ਵੀ ਮੁਲਕਾਂ ਦੇ ਲੋਕ ਜਿੱਦਾਂ ਰਸ਼ੀਅਨ ਓਲੀਗਾਰਚ ਹੈਗੇ ਆ ਉਹ ਵੀ ਆ ਸਕਦੇ ਆ। ਕਹਿੰਦੇ ਵੀ ਹਾਂ ਉਹ ਵੀ ਆ ਸਕਦੇ ਜਿਹੜੇ ਅਮੀਰ ਹੈਗੇ ਆ। ਸਮ ਰਸ਼ੀਅਨ ਓਲੀਗਾਰਕਸ ਕਹਿੰਦੇ ਵੀ ਦੇ ਆਰ ਵੈਰੀ ਨਾਈਸ ਪੀਪਲ ਐਂਡ ਦੇ ਕੈਨ ਕਮ ਐਂਡ ਬਾਈ ਦਾ 골ਡ ਕਾਰਡ। ਸੋ ਉਹਨਾਂ ਨੇ ਇਹ ਕਿਹਾ ਵੀ ਮੈਂ ਲੀਗਲ ਇਮੀਗ੍ਰੇਸ਼ਨ ਦੇ ਹੱਕ ਦੇ ਵਿੱਚ ਹੈਗਾ ਆ, ਇਲੀਗਲ ਇਮੀਗ੍ਰੇਸ਼ਨ ਦੇ ਅਗੇਂਸਟ ਹੈਗਾ। ਹਾਲਾਂਕਿ ਅੱਜ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਵੀ ਜਾਰੀ ਕੀਤਾ ਜਿਹਦੇ ਮੁਤਾਬਕ ਜਿਹੜੇ ਇਲੀਗਲ ਲੋਕ ਆ ਉਹਨਾਂ ਨੂੰ ਰਜਿਸਟਰ ਕਰਨਾ ਪਊਗਾ। ਇੱਕ ਕੋਈ ਨੰਬਰ ਦਿੱਤਾ ਜਾਊਗਾ, ਉੱਥੇ ਉਹਨਾਂ ਨੂੰ ਰਜਿਸਟਰ ਕਰਨਾ ਪਊਗਾ ਵੀ ਅਸੀਂ ਇਲੀਗਲ ਆ। ਆਈ ਡੋਨਟ ਨੋ ਹੁਣ ਕਿੰਨੇ ਕੁ ਲੋਕ ਜਿਹੜੇ ਆ ਉਹ ਰਜਿਸਟਰ ਇਸ ਤਰ੍ਹਾਂ ਕਰਨਗੇ। ਹੈਲਥ ਕੇਅਰ ਪ੍ਰਾਈਸਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਟਰਾਂਸਪੇਰੈਂਟ ਹੋਰ ਹੋਣੀਆਂ ਚਾਹੀਦੀਆਂ। ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਸੈਕਟਰੀ ਆਫ RFK ਜੂਨੀਅਰ ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਓਵਲ ਆਫਿਸ ਦੇ ਵਿੱਚ ਪ੍ਰੈਜ਼ੈਂਟ ਸੀਗੇ ਤੇ ਟਰੰਪ ਉਹਨਾਂ ਨੇ ਉਸ ਜੱਜ ਦੇ ਆਰਡਰ ਨੂੰ ਜਿਹਦੇ ਵਿੱਚ ਇਹ ਕਿਹਾ ਗਿਆ ਹੈ ਵੀ ਤੁਹਾਨੂੰ ਦੁਬਾਰਾ ਕੀ ਫਿਰ ਮਿਲੀਅਨਸ ਆਫ ਡਾਲਰ ਦੀ ਜਿਹੜੀ ਫੋਰਨ ਏਡ ਆ ਉਹ ਦੇਣੀ ਪਊਗੀ ਤੇ ਟਾਈਮ ਬੜਾ ਘੱਟ ਹੈਗਾ, ਉਹਦੇ ਅਗੇਂਸਟ ਕਹਿੰਦੇ ਵੀ ਨੋਟਿਸ ਆਫ ਅਪੀਲ ਅਸੀਂ ਫਾਈਲ ਕਰ ਦਿੱਤੀ ਹੈ। ਡਿਪਾਰਟਮੈਂਟ ਆਫ ਜਸਟਿਸ ਨੇ ਫੈਡਰਲ ਕੋਰਟ ਇਨ ਵਾਸ਼ਿੰਗਟਨ ਦੇ ਵਿੱਚ AID ਦਾ ਜੋ ਸਟਾਫ ਆ ਜਿਹਦੇ 10,000 ਤੋਂ ਵੱਧ ਮੈਂਬਰ ਸੀਗੇ ਉਹਨਾਂ ਨੂੰ ਸਿਰਫ 15 ਮਿੰਟ ਦਿੱਤੇ ਗਏ ਆ ਵੀ ਤੁਸੀਂ ਕੁਝ ਜਿਹੜੀਆਂ ਚੀਜ਼ਾਂ ਆ ਆਪਣਾ ਸਮਾਨ ਆ ਆਪਣੇ ਆਫਿਸ ਤੋਂ ਚੱਕ ਸਕਦੇ ਆ, ਜੋ ਸਾਬਕਾ ਆਫਿਸ ਸੀ ਰੋਨਾਲਡ ਰੀਗਨ ਬਿਲਡਿੰਗ ਡਾਊਨਟਾਊਨ ਵਾਸ਼ਿੰਗਟਨ DC ਦੇ ਵਿੱਚ, ਤੇ ਉਹ ਤੋਂ ਬਾਅਦ ਤੁਸੀਂ ਉੱਥੋਂ ਚਲੇ ਜਾਓ। ਸੋ 15 ਮਿੰਟਾਂ ਦਾ ਸਮਾਂ ਦਿੱਤਾ ਗਿਆ ਉਹਨਾਂ ਨੂੰ ਆਪਣਾ ਜਿਹੜਾ ਸਟਾਫ ਆ ਉਹ ਚੱਕਣ ਦੇ ਲਈ। ਜੀ ਬਿਲਕੁਲ। ਸੋ ਕਈ ਜਿਹੜੇ ਐਗਜ਼ੈਕਟਿਵ ਆਰਡਰਸ ਜਿਹੜੇ ਆ ਜਾਰੀ ਕੀਤੇ ਆ, ਕਹਿੰਦੇ ਵੀ ਨੈਸ਼ਨਲ ਸਿਕਿਉਰਿਟੀ ਨੂੰ ਖਤਰੇ ਨੂੰ ਲੈ ਕੇ ਵੀ ਇੱਕ ਐਗਜ਼ੈਕਟਿਵ ਆਰਡਰ ਆ। ਕਹਿੰਦੇ ਵੀ ਕਾਪਰ ਦੇ ਇੰਪੋਰਟਸ ਨੂੰ ਜਿਹੜਾ ਉਹ ਲੈ ਕੇ, ਕਾਪਰ ਕਹਿੰਦੇ ਵੀ ਕ੍ਰਿਟੀਕਲ ਮਟੀਰੀਅਲ ਆ, ਨੈਸ਼ਨਲ ਸਿਕਿਉਰਿਟੀ ਦੇ ਲਈ ਜ਼ਰੂਰੀ ਆ। ਸੋ ਕਹਿੰਦੇ ਵੀ US ਦੇ ਕੋਲ ਐਂਪਲ ਕਾਪਰ ਦੇ ਰਿਜ਼ਰਵ ਹੈਗੇ ਨੇ, ਪਰ ਆਪਾਂ ਜਿਹੜੀ ਸਮੈਲਟਿੰਗ ਤੇ ਰਿਫਾਈਨਿੰਗ ਕਪੈਸਿਟੀ ਆ ਉਹਦੇ ਵਿੱਚ ਪਿੱਛੇ ਹੈਗੇ ਆ ਬਾਕੀ ਜਿਹੜੇ ਕੰਪੈਟੀਟਰ ਮੁਲਕ ਆ ਉਹਨਾਂ ਦੇ ਨਾਲੋਂ। ਤੇ ਇੱਕ ਫੋਰਨ ਪ੍ਰੋਡਿਊਸਰ ਉਹ ਡੋਮੀਨੇਟ ਜਿਹੜਾ ਇਸ ਟਾਈਮ ਕਰ ਰਿਹਾ, 50% ਗਲੋਬਲ ਜਿਹੜੀ ਸਮੈਲਟਿੰਗ ਕਪੈਸਿਟੀ ਆ ਉਸ ਦੇ ਕੋਲ ਆ, ਤੇ ਟੌਪ 5 ਦੇ ਵਿੱਚੋਂ 4 ਜਿਹੜੀਆਂ ਰਿਫਾਈਨਿੰਗ ਫੈਸਿਲਿਟੀਜ਼ ਉਹਨਾਂ ਦੇ ਕੋਲ ਹੈਗੀਆਂ ਆ। ਸੋ ਕਹਿੰਦੇ ਵੀ ਹੁਣ ਇਹਨਾਂ ਨੇ ਕਿਹਾ ਵੀ ਇਸ ਦੇ ਵਿੱਚ ਚੈੱਕ ਜਿਹੜਾ ਉਹ ਕੀਤਾ ਜਾਊਗਾ। ਕਹਿੰਦੇ ਵੀ ਇਨਵੈਸਟੀਗੇਸ਼ਨ ਹੋਵੇ, ਨੈਸ਼ਨਲ ਸਿਕਿਉਰਿਟੀ ਇੰਪੈਕਟ ਆਫ ਕਾਪਰ ਇੰਪੋਰਟਸ ਆ ਉਸ ਨੂੰ ਜਿਹੜਾ ਉਹ ਲੈ ਕੇ। ਸੋ ਕਾਫੀ ਲੰਬਾ ਚੌੜਾ ਜਿਹੜਾ ਉਹਨਾਂ ਨੇ ਇੱਕ ਐਗਜ਼ੈਕਟਿਵ ਆਰਡਰ ਕਾਪਰ ਨੂੰ ਲੈ ਕੇ ਵੀ ਕੀਤਾ, ਜਿਹਦਾ ਸਟੀਲ ਤੇ ਐਲੂਮੀਨੀਅਮ ਦੇ ਉੱਤੇ ਬਾਕੀ ਮੁਲਕਾਂ ਤੋਂ ਆ ਰਹੇ ਜਿਹੜੇ ਸਟੀਲ ਤੇ ਐਲੂਮੀਨੀਅਮ ਦੇ ਉੱਤੇ ਉਹਨਾਂ ਨੇ ਟੈਰਿਫਸ ਜਿਹੜੇ ਉਹ ਲਾਏ ਆ। ਸੋ ਕਾਪਰ ਨੂੰ ਲੈ ਕੇ ਵੀ ਇਹ ਹੁਣ ਸੁਹਿਰਤਾ ਦੇ ਨਾਲ ਜਿਹੜੇ ਉਹ ਦੇਖਣ ਲੱਗੇ ਹੈਗੇ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ US ਤੇ ਯੂਕਰੇਨ ਦੀ ਡੀਲ ਬਣ ਜਾ ਰਹੀ ਆ, ਬਹੁਤ ਛੇਤੀ ਬਣੂਗੀ। ਜ਼ੈਲੈਂਸਕੀ ਹੁਣ ਇੱਥੇ ਆ ਰਹੇ ਆ ਤੇ ਇਹ ਡੀਲ ਬਹੁਤ ਵੱਡੀ ਹੋਊਗੀ। ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ $1 ਟ੍ਰਿਲੀਅਨ ਤੱਕ ਦੀ ਜਿਹੜੀ ਆ ਇਹ ਡੀਲ ਹੋਊਗੀ। ਜਿਹੜੇ ਯੂਕਰੇਨ ਦੇ ਮਿਨਰਲਸ ਆ ਉਹ ਅਮਰੀਕਾ ਵਰਤਣ ਦੇ ਲਈ, ਅਮਰੀਕਾ ਖਰੀਦਣ ਦੇ ਲਈ ਕਾਮਯਾਬ ਹੋਊਗਾ ਤੇ ਨਾਲ ਉਹਨਾਂ ਨੂੰ ਯੂਕਰੇਨ ਦੇ ਮੁਲਕ ਦੇ ਵਿੱਚ ਦੁਆਰਾ ਕੀ ਜਿਹੜੀ ਰੀਬਿਲਡਿੰਗ ਹੋਊਗੀ ਉਸ ਦੇ ਵਿੱਚ ਹੈਲਪ ਕਰੂਗਾ।
ਇਸੇ ਤਰ੍ਹਾਂ ਉਹਨਾਂ ਨੇ ਇੱਕ ਈਮੇਲ ਜੋ ਮਸਕ ਉਹਨਾਂ ਵੱਲੋਂ ਭੇਜੀ ਗਈ ਸੀ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਮਸਕ ਉਹਨਾਂ ਦੀ ਈਮੇਲ ਸਮਵਟ ਵੋਲੰਟੀਅਰਲੀ ਹੈਗੀ ਆ, ਪਰ ਲੋਕਾਂ ਨੂੰ ਫੇਰ ਵੀ ਜਿਹੜਾ ਆ ਫਾਇਰ ਕੀਤਾ ਜਾ ਸਕਦਾ ਹੈਗਾ। ਸੋ ਇਹ ਲੇਟੈਸਟ ਖਬਰ ਆ ਰਹੀ ਹੈ, ਯੂਕਰੇਨ ਤਾਂ US ਕਹਿੰਦੇ ਐਗਰੀਡ ਹੋ ਗਏ ਆ ਡੀਲ ਰਿਲੇਟਿੰਗ ਟੂ ਕ੍ਰਿਟੀਕਲ ਮਿਨਰਲਸ ਤੇ ਹੋਰ ਰਿਸੋਰਸਿਸ। ਇਹ ਸੀਨੀਅਰ ਯੂਕਰੇਨੀਅਨ ਆਫੀਸ਼ੀਅਲ ਨੇ ਦੱਸਿਆ। ਪਹਿਲਾਂ ਇਹ $500 ਬਿਲੀਅਨ ਦਾ ਦੱਸਿਆ ਜਾ ਰਿਹਾ ਵੀ ਇੱਕ ਥਰੂ ਫੰਡ ਹੋਊਗੀ, ਪਰ ਹੁਣ ਟਰੰਪ ਨੂੰ ਇਹ ਕਹਿ ਰਹੇ ਆ ਵੀ ਹੋ ਸਕਦਾ $1 ਟ੍ਰਿਲੀਅਨ ਤੱਕ ਵੀ ਇਹ ਪਹੁੰਚ ਜਾਵੇ। ਜੀ, ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਅੱਜ ਪੱਤਰਕਾਰਾਂ ਦੇ ਨਾਲ ਜਦੋਂ ਓਵਲ ਆਫਿਸ 'ਚ ਵੀ ਬੈਠੇ ਸੀ, ਗੱਲਬਾਤ ਕਰਦੇ ਹੋਏ ਕਿਹਾ ਵੀ ਜਿਹੜੇ ਯੂਕਰੇਨ ਤੋਂ ਤੁਹਾਨੂੰ ਕੀ ਜਿਹੜਾ ਉਹ ਮਿਲੂਗਾ, ਜਿਹੜੇ ਇੰਨੇ ਬਿਲੀਅਨਸ ਆਫ ਡਾਲਰ ਤੁਸੀਂ ਦਿੱਤੇ। ਕਹਿੰਦੇ ਵੀ ਆਲਰੇਡੀ $350 ਬਿਲੀਅਨ ਅਸੀਂ ਦੇ ਚੁੱਕੇ ਹਾਂ ਯੂਕਰੇਨ ਨੂੰ। ਕਹਿੰਦੇ ਵੀ ਮੈਂ ਹੀ ਸੀਗਾ ਜਿਸ ਨੇ ਜੈਵਲਿਨ ਮਿਜ਼ਾਈਲਾਂ ਜਿਹੜੀਆਂ ਆ ਉਹ ਦਿੱਤੀਆਂ ਸੀਗੀਆਂ ਯੂਕਰੇਨ ਨੂੰ, ਜਿਹਦੇ ਕਰਕੇ ਯੂਕਰੇਨ ਵਾਲੇ ਲੜਨ 'ਚ ਕਾਮਯਾਬ ਰਹੇ ਆ। ਕਹਿੰਦੇ ਵੀ ਜੇ ਅਮਰੀਕਾ ਰਾਸ਼ੀ ਨਾ ਦਿੰਦਾ ਜਾਂ ਹਥਿਆਰ ਨਾ ਦਿੰਦਾ ਤਾਂ ਯੂਕਰੇਨ ਬਿਲਕੁਲ ਵੀ ਲੜ ਨਹੀਂ ਸੀ ਸਕਦਾ। ਕਹਿੰਦੇ ਵੀ ਹਾਂ, ਉਹਨਾਂ ਦੇ ਬਹਾਦਰ ਨੇ ਲੋਕ, ਪਰ ਸਾਡੇ ਜਿਹੜੇ ਅਸਲੇ ਤੋਂ ਬਗੈਰ ਤੇ ਸਾਡੀ ਜਿਹੜੀ ਰਾਸ਼ੀ ਤੋਂ ਬਗੈਰ ਉਹ ਰਸ਼ੀਆ ਮੋਰੇ ਜਿਹੜਾ ਉਹ ਟਿਕ ਨਹੀਂ ਸੀ ਸਕਦੇ। ਸੋ ਕਿਤੇ ਨਾ ਕਿਤੇ ਜਿਹੜੀ ਰਾਸ਼ੀਆ ਆਲਰੇਡੀ ਗਈ ਆ, ਉਸ ਦੇ ਬਦਲੇ ਇਹ ਜਿਹੜੇ ਰੇਅਰ ਮਿਨਰਲਸ ਆ ਯੂਕਰੇਨ ਤੋਂ ਉਹ ਲੈਣ ਦੀ ਇਸ ਦੇ ਵਿੱਚ ਨਾਲ ਲੱਗਦਾ ਗੱਲ ਹੋ ਸਕਦੀ ਆ। ਕੁਛ ਮਨੀ ਜਿਹੜੀ ਉਹ ਹੋਰ ਦੇ ਕੇ ਤੇ ਉਹ ਇਵੈਂਚੁਅਲੀ ਇਸ ਚੀਜ਼ ਵੱਲ ਨੂੰ ਕਰ ਰਹੇ ਆ। ਸੋ ਰਸ਼ੀਆ ਦੇ ਨਜ਼ਦੀਕ ਹੋ ਕੇ ਉਹਨਾਂ ਨੇ ਯੂਕਰੇਨ ਨੂੰ ਇਵੈਂਚੁਅਲੀ ਆਪਣੇ ਨਜ਼ਦੀਕ ਤੇ ਆਪਣੀ ਜਿਹੜੀ ਗੱਲ ਮਨਵਾਉਣ ਵਾਲੀ ਗੱਲ ਆ ਇਸ ਦੇ ਵਿੱਚ ਕਰ ਲਈ ਹੈਗੀ ਆ। ਸੋ ਇਹ ਜਿਹੜੀ ਆਰਟ ਆਫ ਡੀਲ ਟਰੰਪ ਹੁਣਾਂ ਦੀ ਅਕਸਰ ਜਿਸ ਨੂੰ ਉਹ ਆਖਦੇ ਆ, ਮੇਬੀ ਇਹ ਇਸ ਦਾ ਇੱਕ ਐਂਗਲ ਹੋਵੇ। ਉੱਦਾਂ ਟਰੰਪ ਹੁਣਾਂ ਨੇ ਪੁਤਿਨ ਨੂੰ ਡਿਕਟੇਟਰ ਕਹਿਣ ਤੋਂ ਤਾਂ ਨਾ ਕਰ ਦਿੱਤੀ ਆ, ਜ਼ੈਲੈਂਸਕੀ ਨੂੰ ਆਲਰੇਡੀ ਉਹ ਡਿਕਟੇਟਰ ਇੱਕ ਵਾਰੀ ਕਹਿ ਚੁੱਕੇ ਹੈਗੇ ਆ। ਸੋ ਪਿਛਲੇ ਹਫਤੇ ਰਾਸ਼ਟਰਪਤੀ ਟਰੰਪ ਹੁਣਾਂ ਨੇ $500 ਬਿਲੀਅਨ ਦੀ ਗੱਲ ਜਿਹੜੀ ਉਹ ਆਖੀ ਸੀ ਵੀ ਉਹਨਾਂ ਤੋਂ ਜਿਹੜੇ ਅਸੀਂ ਲੈਣੇ ਆ। ਸੋ ਉਹਦੇ ਬਦਲੇ ਜਿਹੜੇ ਲੱਗਦਾ ਵੀ ਇਹ ਰੇਅਰ ਅਰਥ ਮਿਨਰਲਸ ਆ ਉਸ ਤੇ ਜਿਹੜੇ ਰਾਈਟਸ ਆ ਇਹ ਲੈ ਸਕਦੇ ਆ। ਸੋ ਜ਼ੈਲੈਂਸਕੀ ਆ ਰਿਹਾ ਆ, ਸੋ ਉਸ ਦੇ ਨਾਲ ਕੀ ਗੱਲਬਾਤ ਹੁੰਦੀ ਆ ਇਹ ਜਿਹੜਾ ਉਹ ਦੇਖਣ ਵਾਲੀ ਜਿਹੜੀ ਗੱਲ ਹੋਊਗੀ। ਜ਼ੈਲੈਂਸਕੀ ਨੇ ਪਹਿਲੇ ਇਸ ਪ੍ਰਪੋਜ਼ਲ ਨੂੰ ਨਾਟ ਸੀਰੀਅਸ ਜਿਹੜਾ ਉਹ ਆਖਿਆ ਸੀਗਾ, ਜਿਹਦੇ ਵਿੱਚ US ਇਹ ਦਾਅਵਾ ਕਰਦਾ ਸੀਗਾ ਵੀ ਯੂਕਰੇਨ ਉਹ ਕਰਦਾ ਆ ਇਹਨਾਂ ਨੂੰ ਜਿਹੜੀ ਉਹ ਮਨੀ ਵਿਦਆਊਟ ਐਨੀ ਜਿਹੜੀ ਸਿਕਿਉਰਿਟੀ ਗਰੰਟੀਜ਼ ਤੋਂ ਬਗੈਰ। ਸੋ ਕਾਫੀ ਕੁਛ ਜਿਹੜਾ ਤੇਜ਼ੀ ਦੇ ਨਾਲ ਜਿਹੜਾ ਬਦਲ ਰਿਹਾ ਐਵਰੀਡੇ। ਜਦ ਰਾਸ਼ਟਰਪਤੀ ਟਰੰਪ ਓਵਲ ਆਫਿਸ ਦੇ ਵਿੱਚ ਹੁੰਦੇ ਨੇ ਤਾਂ ਨਵੀਆਂ ਤੋਂ ਨਵੀਆਂ ਜਿਹੜੀਆਂ ਚੀਜ਼ਾਂ ਆ ਉਹ ਆਪਣੇ ਸਾਹਮਣੇ ਜਿਹੜੀਆਂ ਪੇਸ਼ ਹੋ ਰਹੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰੀਏ, ਰਿਫਿਊਜੀਜ਼ ਦੇ ਉੱਤੇ ਜਿਹੜਾ ਬੈਨ ਲਾਇਆ ਸੀਗਾ, ਉੱਤੇ ਜਿਹੜਾ ਰੋਕ ਲਾ ਦਿੱਤੀ ਸੀ ਟਰੰਪ ਹੁਣਾਂ ਨੇ ਉਸ ਪੂਰੇ ਰਿਫਿਊਜੀ ਪ੍ਰੋਗਰਾਮ ਦੇ ਉੱਤੇ। ਇੱਕ ਫੈਡਰਲ ਜੱਜ ਨੇ ਰਾਸ਼ਟਰਪਤੀ ਟਰੰਪ ਹੁਣਾਂ ਦੇ ਉਸ ਆਰਡਰ ਨੂੰ ਰੋਕ ਦਿੱਤਾ ਆ ਤੇ ਨਾਲ ਹੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਆਖਿਆ ਆ ਵੀ ਜਿਹੜਾ ਰਿਫਿਊਜੀ ਪ੍ਰੋਗਰਾਮ ਆ ਉਸ ਨੂੰ ਦੁਬਾਰਾ ਤੁਸੀਂ ਚਾਲੂ ਕਰੋ। US ਡਿਸਟ੍ਰਿਕਟ ਜੱਜ ਜਮਾਲ ਵਾਈਟਹੈਡ ਸਿਆਟਲ ਦੇ ਨੇ, ਉਹਨਾਂ ਨੇ ਇਹ ਜਿਹੜਾ ਆਪਣੀ ਅਦਾਲਤ ਦੇ ਵਿੱਚ ਇਹ ਫੈਸਲਾ ਅੱਜ ਸੁਣਾਇਆ ਹੈਗਾ। ਉਹਨਾਂ ਨੇ ਕਿਹਾ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਓਵਰਸਟੈਪ ਕੀਤੀ ਆਪਣੀ ਅਥਾਰਟੀ, ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਇਹ ਐਗਜ਼ੈਕਟਿਵ ਆਰਡਰ ਦੇ ਜ਼ਰੀਏ ਰਿਫਿਊਜੀ ਪ੍ਰੋਗਰਾਮ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਆ। ਸੋ ਉਹਨਾਂ ਨੇ ਕਿਹਾ ਵੀ ਇਸ ਨੂੰ ਹੁਣ ਤੁਹਾਨੂੰ ਦੁਬਾਰਾ ਜਿਹੜਾ ਉਹ ਚਾਲੂ ਕਰਨਾ ਪਵੇਗਾ। ਆਬਵੀਅਸਲੀ ਜਿਹੜੇ ਟਰੰਪ ਹੁਣਾਂ ਦੀ ਟੀਮ ਹੈ, ਟਰੰਪ ਐਡਮਿਨਿਸਟ੍ਰੇਸ਼ਨ, ਇਸ ਦੇ ਉਲਟ ਉਤਲੀ ਅਦਾਲਤ ਵਿੱਚ ਜਿਹੜੀ ਉਹ ਜਾਵੇਗੀ ਜਾਂ ਜਾ ਸਕਦੀ ਆ। ਸੋ ਜੱਜ ਜਿਹੜੇ ਵਾਈਟ ਹੈਡ ਆ ਉਹਨਾਂ ਦੇ ਕਹਿਣ ਮੁਤਾਬਕ ਕਹਿੰਦੇ ਵੀ ਇਸ ਨੂੰ ਹੁਣ ਤੁਸੀਂ ਦੁਬਾਰਾ ਤੁਹਾਨੂੰ ਚਾਲੂ ਕਰਨਾ ਪਊਗਾ। ਰਾਸ਼ਟਰਪਤੀ ਟਰੰਪ ਉਹਨਾਂ ਦੇ ਪਹਿਲੇ ਕਾਰਜਕਾਲ ਦੇ ਵਿੱਚ ਉਹਨਾਂ ਨੇ ਰਿਫਿਊਜੀ ਪ੍ਰੋਗਰਾਮ ਉਦੋਂ ਵੀ ਇੱਕ ਹਿਸਾਬ ਦੇ ਨਾਲ ਉੱਤੇ ਬ੍ਰੇਕਾਂ ਜਿਹੜੀਆਂ ਲਾ ਕੇ ਰੱਖੀਆਂ ਸੀ। ਆਪਣੇ ਕਾਰਜਕਾਲ ਦੇ ਅਖੀਰਲੇ ਸਾਲ ਦੇ ਵਿੱਚ 15,000 ਰਿਫਿਊਜੀਜ਼ ਨੂੰ ਆਉਣ ਦੀ ਉਹਨਾਂ ਨੇ ਆਗਿਆ ਦਿੱਤੀ ਸੀ। ਫਿਰ ਜਦ ਬਾਈਡਨ ਆਏ ਤਾਂ ਉਹਨਾਂ ਨੇ ਸਵਾ ਲੱਖ ਹਰ ਸਾਲ ਜਿਹੜੇ ਰਿਫਿਊਜੀ ਆ ਉਹਨਾਂ ਨੂੰ ਅਮਰੀਕਾ ਦੇ ਵਿੱਚ ਆਉਣ ਦੀ ਇਜਾਜ਼ਤ ਦਿੱਤੀ। ਜਾਂਦੇ ਵੀ ਜਿਹੜੇ ਬਾਈਡਨ ਆ ਉਹਨਾਂ ਨੇ ਇਸ ਸਾਲ ਦੇ ਲਈ 1.25 ਲੱਖ ਰਿਫਿਊਜੀਜ਼ ਨੂੰ ਅਸੈਪਟ ਕਰਨ ਦੀ ਜਿਹੜੀ ਅਥਾਰਟੀ ਲਾ ਕੇ ਗਏ ਸੀਗੇ, ਪਰ ਟਰੰਪ ਉਹਨਾਂ ਨੇ ਆਉਂਦਿਆਂ ਹੀ ਪਹਿਲੇ ਦਿਨ ਹੀ ਰਿਫਿਊਜੀ ਵਾਲਾ ਪ੍ਰੋਗਰਾਮ ਬੰਦ ਕਰ ਦਿੱਤਾ ਸੀ। ਇੱਥੋਂ ਤੱਕ ਕਿ ਜਿਹੜੇ ਜਹਾਜ਼ ਚੜ੍ਹਨੇ ਸੀ ਦੂਜੇ ਮੁਲਕਾਂ ਤੋਂ ਉਹ ਵੀ ਫਲਾਈਟਾਂ ਜਿਹੜੀਆਂ ਉਹ ਰੱਦ ਹੋ ਚੁੱਕੀਆਂ ਸੀਗੀਆਂ। ਹੁਣ ਇਸ ਫੈਸਲੇ ਤੋਂ ਬਾਅਦ ਚ ਕੀ ਰਿਫਿਊਜੀਜ਼ ਨੂੰ ਦੁਬਾਰਾ ਵਾਪਸ ਲਿਆ ਜਾ ਸਕੂਗਾ ਜਾਂ ਕੀ ਬਣਦਾ ਆ? ਹਾਲ ਦੀ ਘੜੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਹਦਾਇਤਾਂ ਮਿਲੀਆਂ ਵੀ ਭਾਈ ਰਿਫਿਊਜੀ ਐਡਮਿਸ਼ਨਸ ਆ ਉਹਨਾਂ ਨੂੰ ਦੁਬਾਰਾ ਚਾਲੂ ਕੀਤਾ ਜਾਵੇ।
ਕੈਲੀਫੋਰਨੀਆ ਦੇ ਵਿੱਚੋਂ realtor.com ਇੱਕ ਹੋਰ ਜਿਹੜੀ ਕੰਪਨੀ ਆ ਉਹ ਛੱਡ ਕੇ ਕੈਲੀਫੋਰਨੀਆ ਨੂੰ ਟੈਕਸਸ ਦੇ ਵਿੱਚ ਚਲੀ ਗਈ ਹੈਗੀ ਆ। ਬੇ ਏਰੀਏ ਦੇ ਵਿੱਚ ਸੈਨ ਹੋਜ਼ੇ ਮਰਕਰੀ ਨਿਊਜ਼ ਰਿਪੋਰਟ ਕਰ ਰਹੀ ਆ ਵੀ ਘਰਾਂ ਦੀ ਲਿਸਟਿੰਗ ਪ੍ਰੀ ਪੈਂਡੇਮਿਕ ਲੈਵਲ ਦੇ ਉੱਤੇ ਪਹੁੰਚ ਗਈ ਹੈਗੀ ਆ। ਹੁਣ ਸੈਲਰ ਸੋਚ ਰਹੇ ਆ ਵੀ ਇੰਟਰਸਟ ਰੇਟ ਲੱਗਦਾ ਘਟਣੇ ਨਹੀਂ, ਵੀ ਆਪਾਂ ਘਰ ਜਿਹੜੇ ਆ ਉਹ ਵੇਚ ਦਈਏ। ਬਹੁਤ ਸਾਰੀ ਲੇ ਆਫ ਵੀ ਹੋਈ ਹੈਗੀ ਆ। ਕਹਿੰਦੇ ਵੀ 2019 ਤੋਂ ਬਾਅਦ ਹੁਣ ਇਸ ਟਾਈਮ ਅੱਜ ਦੀ ਡੇਟ 'ਚ 4142 ਘਰ ਲਿਸਟਡ ਆ ਸੈਨ ਫਰਾਂਸਿਸਕੋ, ਅਲਮੀਡਾ, ਕੰਟਰਾ ਕੋਸਟਾ, ਮਰੀਨ, ਸੈਨ ਮਟੇਓ ਤੇ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ, ਜੋ ਕਿ 23% ਆਪਾਂ ਪਿਛਲੇ ਮਹੀਨੇ ਨਾਲੋਂ। ਸੋ ਕਿੱਦਾਂ ਝਟਕਾ ਲੱਗਦਾ? 1 ਮਹੀਨੇ ਦੇ ਵਿੱਚ ਝਟਕਾ ਲੱਗ ਗਿਆ। ਅੱਜ ਹੋਮ ਡੀਪੋ ਦੀ ਵੀ ਰਿਪੋਰਟ ਆਈ ਸੀ ਵੀ ਉਹਨਾਂ ਦੀ ਜਿਹੜੀ ਆ ਉਹਨਾਂ ਦਾ ਸਮਾਨ ਬਹੁਤ ਘੱਟ ਜਿਹੜਾ ਵਿਕ ਰਿਹਾ, ਉਹਨਾਂ ਦਾ ਸਟਾਕ ਕਾਫੀ ਜ਼ਿਆਦਾ ਜਿਹੜਾ ਥੱਲੇ ਗਿਆ ਸੀਗਾ। ਜਨਵਰੀ ਦੀ ਜਿਹੜੀ ਇਨਵੈਂਟੋਰੀ ਆ ਹਾਈਐਸਟ ਆ 2019 ਤੋਂ ਬਾਅਦ। ਸੋ ਇਹ ਇੱਕ ਨਵਾਂ ਨੰਬਰ ਜੋ ਆਇਆ ਕੈਲੀਫੋਰਨੀਆ ਐਸੋਸੀਏਸ਼ਨ ਆਫ ਰੀਅਲਟਰਸ। ਹਾਲਾਂਕਿ ਕਹਿੰਦੇ ਵੀ ਜਿਹੜੀ ਹੈ ਮੀਡੀਅਨ ਪ੍ਰਾਈਸ ਆ ਸੈਨ ਮਟੇਓ 'ਚ 1.96 ਮਿਲੀਅਨ ਆ, ਸੈਂਟਾ ਕਲਾਰਾ 'ਚ 1.84 ਮਿਲੀਅਨ ਆ, ਸੈਨ ਫਰਾਂਸਿਸਕੋ 'ਚ 1.43 ਮਿਲੀਅਨ ਤੇ ਅਲਾਮੀਡਾ ਕਾਉਂਟੀ 'ਚ 1.15 ਮਿਲੀਅਨ, ਕੰਟਰਾ ਕੋਸਟਾ ਕਾਉਂਟੀ ਦੇ ਵਿੱਚ 7,85,000 ਐਵਰੇਜ ਜਿਹੜੀ ਘਰ ਦੀ ਪ੍ਰਾਈਸ ਅੱਜ ਦੀ ਡੇਟ ਦੇ ਵਿੱਚ ਹੈਗੀ ਆ। ਜੀ ਬਿਲਕੁਲ। ਅਗਲੀ ਗੱਲ ਕਰੀਏ, ਜਿਸ ਬੰਦੇ ਨੇ ਕੈਲ ਐਗਜ਼ਿਟ ਦਾ ਨਾਰਾ ਦਿੱਤਾ ਆ 2028 ਦੇ ਵਿੱਚ ਵੀ ਕੈਲੀਫੋਰਨੀਆ ਸਸੀਡ ਕਰ ਜਾਵੇ ਯੂਐਸ ਦੇ ਨਾਲੋਂ, ਉਹਦਾ ਦਾਵਾ ਆ ਵੀ ਕਹਿੰਦੇ ਵੀ ਇਹ ਜਿਹੜੀ ਇੱਕ ਮੂਵਮੈਂਟ ਆ ਕੈਲੀਫੋਰਨੀਆ ਦੇ ਵਿੱਚ ਟਰੈਕਸ਼ਨ ਗੇਨ ਕਰ ਰਹੀ ਹੈਗੀ ਆ। ਕਹਿੰਦੇ ਵੀ 50 ਸਟਾਰ ਨੇ ਅਮਰੀਕਨ ਫਲੈਗ ਦੇ ਵਿੱਚ, 31ਵਾਂ ਸਟਾਰ ਬਣਿਆ ਸੀ ਕੈਲੀਫੋਰਨੀਆ 1850 ਸੰਨ ਦੇ ਵਿੱਚ, ਤਕਰੀਬਨ 200 ਸਾਲ ਪਹਿਲਾਂ। ਤੇ ਉਹਨਾਂ ਦੇ ਉਹ ਜਿਹੜੇ ਆ ਫਿਰ ਯੂਨੀਅਨ ਦੇ ਵਿੱਚ ਸ਼ਾਮਲ ਜਿਹੜੇ ਹੋਏ ਸੀ। ਮਾਰਕਸ ਰੋਈਜ਼ ਈਵਨਸ, ਇਹ ਫਰੈਜ਼ਨੋ ਤੋਂ ਆ। ਪਹਿਲੋਂ ਕਹਿੰਦੇ ਵੀ ਜਦ ਸਾਰਿਆਂ ਨੇ ਪਹਿਲਾਂ ਸੋਚਿਆ ਵੀ ਯਾਰ ਮੈਂ ਤਾਂ ਕਮਲਾ ਆ, ਤੂੰ ਕਮਲਾ ਆ, ਜਦ ਇਹਨੇ ਕਿਹਾ ਸੀਗਾ ਵੀ ਤੂੰ ਸਸੀਡ ਕੈਲੀਫੋਰਨੀਆ ਨੂੰ ਜਿਹੜਾ ਉਹ ਕਰ ਦੇਣਾ ਚਾਹੀਦਾ ਵੀ ਕੈਲ ਐਗਜ਼ਿਟ ਮੂਵਮੈਂਟ ਜਿਸਨੇ ਜਿਹੜੀ ਉਹ ਚਾਲੂ ਕੀਤੀ ਸੀਗੀ। ਪਰ ਕਹਿੰਦੇ ਵੀ ਹੁਣ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਲੋਕ ਤਕਰੀਬਨ ਇਸ ਭਾਵਨਾ ਦੇ ਨਾਲ ਜਿਹੜੇ ਉਹ ਵੱਧ ਰਹੇ ਆ। ਸੋ ਕਹਿੰਦੇ ਵੀ ਅਸੀਂ ਵਰਕ ਕਰ ਰਹੇ ਹਾਂ, ਬਹੁਤ ਜ਼ਿਆਦਾ ਜਿਹੜੇ ਕੰਜ਼ਰਵੇਟਿਵ ਸੈਸੈਸ਼ਨਿਸਟ ਆ ਉਹਨਾਂ ਦੇ ਨਾਲ ਮਿਲ ਕੇ ਵੀ ਆਪਾਂ ਕਿਸੇ ਐਗਰੀਮੈਂਟ ਦੇ ਉੱਤੇ ਪਹੁੰਚ ਗਏ। ਕਹਿੰਦੇ ਮੈਂ ਟੈਕਸਸ, ਨਿਊ ਹੈਮਸ਼ਾਇਰ, ਫਲੋਰੀਡਾ, ਲੂਜ਼ੀਆਨਾ, ਕੁਛ ਹਿੱਸਾ ਵਰਮੌਂਟ ਦਾ ਉਹਨਾਂ ਦੇ ਨਾਲ ਵੀ ਜਿਹੜੀ ਉਹ ਗੱਲ ਕੀਤੀ ਆ। ਕਹਿੰਦੇ ਵੀ ਉਹ ਵੀ ਇਹ ਸੋਚਦੇ ਆ ਤੇ ਮੈਂ ਵੀ ਕਹਿੰਦਾ ਵੀ ਇਹ ਸੋਚਦਾ ਵੀ ਜਿਹੜੀਆਂ ਸਾਡੀਆਂ ਵੈਲਿਊਜ਼ ਆ, ਸਾਡੇ ਸੂਬੇ ਦੀਆਂ ਵੈਲਿਊਜ਼ ਆ, ਉਹ ਉਦਾਂ ਹੀ ਜਿਹੜੀਆਂ ਉਹ ਰਹਿਣੀਆਂ ਜਿਹੜੀਆਂ ਉਹ ਚਾਹੀਦੀਆਂ ਆ। ਕਿ ਵਾਕਿਆ ਹੀ ਕੈਲੀਫੋਰਨੀਆ ਯੂਐਸ ਦੇ ਨਾਲੋਂ ਸਸੀਡ ਕਰ ਜਾਊਗਾ, ਇਹਦੇ ਬਾਰੇ ਕਹਿੰਦੇ ਵੀ ਅਜੇ ਕੋਈ ਗਰੰਟੀ ਨਹੀਂ ਆ। ਪਰ ਉਹ ਕਹਿੰਦਾ ਵੀ ਹਾਂ, ਲੋਕਾਂ ਦੀ ਦਿਲਚਸਪੀ, ਰੁਚੀ ਇਸ ਦੇ ਵਿੱਚ ਲਗਾਤਾਰ ਜਿਹੜੀ ਉਹ ਵੱਧ ਰਹੀ ਹੈਗੀ ਆ। ਸੋ ਕਹਿੰਦੇ ਵੀ ਮੈਨੂੰ 2007 ਦੇ ਵਿੱਚ ਇਹ ਆਈਡੀਆ ਪਹਿਲੀ ਵਾਰ ਆਇਆ ਸੀਗਾ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਹੈਗਾ ਆ। ਉਹ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਇਹ ਮੁਲਕ ਦੇ ਵਿੱਚ ਕੋਈ ਪਹਿਲੀ ਵਾਰ ਨਹੀਂ ਆ ਵੀ ਕਿਸੇ ਸੂਬੇ ਨੇ ਇੱਕ ਆਪਣਾ ਵੱਖਰਾ ਮੁਲਕ ਜਾਂ ਇਸ ਯੂਨੀਅਨ ਚੋਂ ਬਾਹਰ ਨਿਕਲਣ ਦੀ ਜਿਹੜੀ ਉਹ ਗੱਲ ਕਹੀ ਹੋਵੇ। ਕੈਲੀਫੋਰਨੀਆ ਦੇ ਵਿੱਚ ਇੱਕ ਰੇਅਰ ਵੀਡੀਓ ਆਈ ਆ ਜਿਹਦੇ ਵਿੱਚ 2000 ਤੋਂ ਵੱਧ ਜਿਹੜੀਆਂ ਡੋਲਫਿਨਸ ਆ ਉਹ ਕਹਿੰਦੇ ਵੀ ਕੈਲੀਫੋਰਨੀਆ ਦੇ ਕੋਸਟ ਦੇ ਵਿੱਚ ਬਰੀਚਿੰਗ ਕਰਦੀਆਂ ਦੇਖੀਆਂ ਗਈਆਂ ਆ। ਨਾਰਦਰਨ ਰਾਈਟ ਬੇਲ ਡੋਲਫਿਨਸ ਯੂਜ਼ਲੀ ਇਹ ਕੀ ਹੁੰਦਾ ਆ ਵੀ ਸ਼ੋਰ ਤੋਂ ਦੂਰ ਤੇ ਡੂੰਘੇ ਪਾਣੀ ਦੇ ਵਿੱਚ ਦੇਖੀਆਂ ਜਾਂਦੀਆਂ ਆ। ਪਰ ਇਵਾਨ ਬ੍ਰੌਡਸਕੀ ਇੱਕ ਕੈਪਟਨ ਆ ਤੇ ਵੀਡੀਓਗ੍ਰਾਫਰ ਆ, ਉਹਨਾਂ ਨੇ ਇੱਕ ਪ੍ਰਾਈਵੇਟ ਬੋਟ ਦੇ ਵਿੱਚ ਦੇਖਿਆ ਵੀ ਮੋਨਰੇਵੇ ਆ ਜੋ ਉੱਥੇ ਵੇਲ ਵਾਚ ਗਰੁੱਪ ਵੱਲੋਂ ਇਹਨਾਂ ਮੈਮਲਸ ਨੂੰ ਐਨਕਾਊਂਟਰ ਕੀਤਾ ਗਿਆ ਲਗਭਗ 11 ਮੀਲ ਹਾਰਬਰ ਤੋਂ ਪਰੇ। ਤੇ ਕਹਿੰਦੇ ਭਈ ਸੋ 2000 ਦੇ ਕਰੀਬ ਡੋਲਫਿਨਸ ਇਹ ਇਕੱਠੀਆਂ ਹੀ ਗ੍ਰੇ ਬੇਬੀ ਕਾਵਸ ਤੇ ਹੋਰ ਹੰਡਰਡਸ ਆਫ ਪੈਸੀਫਿਕ ਵਾਈਟ ਸਾਈਡ ਡੋਲਫਿਨਸ ਇਕੱਠੀਆਂ ਹੀ ਉੱਥੇ ਦੇਖੀਆਂ ਗਈਆਂ। ਜੀ, ਸਮਾਂ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਜਾਂਦੇ ਜਾਂਦੇ ਜੇ ਗੱਲ ਕਰਦੇ ਜਾਈਏ ਅੱਜ ਡਾਓ ਜੋਨ ਮਾਰਕੀਟਸ ਦਾ ਕੀ ਹਾਲ ਰਿਹਾ। ਡਾਓ ਜੋਨ 100 ਤੇ 60 ਪੁਆਇੰਟ ਵੱਧ ਕੇ 43,621 ਤੇ ਬੰਦ ਹੋਇਆ। S&P 28 ਪੁਆਇੰਟ ਘਟ ਕੇ 5955, ਨੈਸਡੈਕ 261 ਪੁਆਇੰਟ ਘਟ ਕੇ 19,026 ਤੇ ਬੰਦ ਹੋਇਆ। ਸੋਨੇ ਦਾ ਭਾਅ 2900 ਤੇ $34 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $69 ਪ੍ਰਤੀ ਬੈਰਲ, 10 year yield 4.31%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 88,486 ਤੇ ਇਥੀਰੀਅਮ $2480 ਦੇ ਬਰਾਬਰ
ਚੱਲ ਰਿਹਾ ਆ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਹੋਮ ਡਿਪੂ ਨੇ ਇਹ ਅਨਾਉਂਸ ਕੀਤਾ ਹੈ ਵੀ ਜਿਹੜੇ ਕੰਜ਼ਿਊਮਰਸ ਆ ਉਹਨਾਂ ਨੇ ਰੈਨੋਵੇਸ਼ਨ ਦੇ ਪ੍ਰੋਜੈਕਟਸ ਆ ਉਹਨਾਂ ਨੂੰ ਪੋਸਟਪੋਨ ਕਰ ਦਿੱਤਾ ਹੈ। ਕਾਰਨ ਹਾਈ ਇੰਟਰਸਟ ਰੇਟ ਦੱਸਿਆ ਗਿਆ ਹੈ ਤੇ ਇਸੇ ਕਰਕੇ ਹੋਮ ਡਿਪੂ ਦਾ ਜਿਹੜਾ ਸਟਾਕ ਆ ਉਹ ਕਾਫੀ ਜ਼ਿਆਦਾ ਥੱਲੇ ਗਿਆ ਹੈਗਾ। ਈਵਨ ਜੇ ਤੁਸੀਂ ਆਮ ਵੀ ਹੋਮ ਡਿਪੂ ਜਾਓ ਤੇ ਬਹੁਤ ਘੱਟ ਲੋਕ ਹੁਣ ਹੁੰਦੇ ਆ ਇਸ ਦੇ ਮੁਕਾਬਲੇ ਕਿ ਪਿਛਲੇ ਸਾਲ ਦੇ ਨਾਲ ਜੇ ਕੰਪੇਅਰ ਕਰਦੇ ਜਾਈਏ। ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 42 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $278 ਤੇ 57 ਪੈਸੇ, $1 ਦੇ ਬਰਾਬਰ ਇੰਡੀਆ ਦੇ $87 ਤੇ 13 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕੁਲਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।